ਤੁਹਾਡੇ ਸਾਹਮਣੇ ਨਜ਼ਮ ਜਿਹੜੀ ਪੁਸਤਕ ਹੈ ਉਹਦੇ ਵਿੱਚੋਂ ਕੁਝ ਇਹਦੇ ਹਿੱਸੇ ਸੁਣਾ ਰਿਹਾ ਤੁਹਾਨੂੰ। ਪਹਿਲਾ ਹਿੱਸਾ ਹੈ, ਅੱਜ ਬੜੀ ਦੇਰ ਬਾਅਦ ਨਜ਼ਮ ਪਰਤ ਆਈ ਹੈ। ਅੱਜ ਬੜੀ ਦੇਰ ਬਾਅਦ ਨਜ਼ਮ ਪਰਤ ਆਈ ਹੈ। ਉਂਝ ਤੇ ਮੈਂ ਉਡੀਕਦਾ ਰਿਹਾ ਲੰਮਾ ਸਮਾਂ, ਕਦੇ ਤਾਂ ਪਰਤੇਗੀ ਇੱਕ ਦਿਨ, ਪਰ ਅੱਜ ਪੋਲੇ ਪੋਲੇ ਪੈਰੀਂ ਜਦੋਂ ਮੇਰੀ ਸਰਦਲ ਟੱਪੀ ਤਾਂ ਮੈਂ ਨਿਹਾਰਦਾ ਰਿਹਾ ਉਸ ਦਾ ਚਿਹਰਾ। ਇਹ ਕਿਹਾ ਹੁਸੀਨ ਪਲ ਸੀ। ਉਸ ਦਾ ਚਿਹਰਾ ਖੁਸ਼ ਵੀ ਸੀ ਅਤੇ ਉਦਾਸ ਵੀ। ਉਸ ਦੀਆਂ ਅੱਖਾਂ ਵਿੱਚ ਤਰੇਲ ਸੀ, ਬੁੱਲ੍ਹਾਂ 'ਚ ਥਰਥਰਾਹਟ, ਹੱਥਾਂ 'ਚ ਗਰਮੀ। ਮੈਂ ਦੁਚਿੱਤੀ 'ਚ ਸਾਂ ਕਿ ਦੋਸਤੀ ਦਾ ਹੱਥ ਵਧਾਵਾਂ ਜਾਂ ਚੁੱਪ ਚਾਪ ਉਸ ਦੀਆਂ ਅੱਖਾਂ ਦੀ ਤਰੇਲ ਪੀ ਲਵਾਂ। ਉਸ ਦੀਆਂ ਨੈਣਾਂ ਦੀ ਉਦਾਸੀ ਬੜਾ ਚਿਰ ਤੱਕਦਾ ਰਿਹਾ। ਆਪਣੇ ਗਮ ਅਤੇ ਦਰਦ ਨੂੰ ਦਿਲ ਅੰਦਰ ਹੀ ਰੱਖਦਾ ਰਿਹਾ। ਪਰ ਅੱਜ ਉਸ ਨੂੰ ਤੱਕਦਿਆਂ ਉਸ ਦੇ ਨੈਣਾਂ 'ਚੋਂ ਉਦਾਸੀ ਚੁਰਾਉਣ ਦਾ ਹੀਆਂ ਕਰ ਮੈਂ ਨਜ਼ਮ ਨੂੰ ਕਲਾਵੜੇ 'ਚ ਲੈਂਦਿਆਂ ਕਿਹਾ, ਬੜੇ ਚਿਰ ਤੋਂ ਦੋਸਤ ਦੀ ਤਲਾਸ਼ ਵਿੱਚ ਸਾਂ। ਨਜ਼ਮ ਨੇ ਆਪਣਾ ਹੱਥ ਪੇਸ਼ ਕਰਦਿਆਂ ਮੇਰੀ ਦੋਸਤੀ ਕਬੂਲ ਲਈ। ਅੱਜ ਬੜੀ ਦੇਰ ਬਾਅਦ ਨਜ਼ਮ ਪਰਤ ਆਈ ਹੈ। ਦੂਸਰਾ ਹਿੱਸਾ ਜੀ, ਨਜ਼ਮ ਜਦ ਵੀ ਆਉਂਦੀ ਹੈ ਹੌਲੀ ਹੌਲੀ ਸਹਿਲਾਉਂਦੀ ਹੈ। ਨਜ਼ਮ ਜਦ ਵੀ ਆਉਂਦੀ ਹੈ ਹੌਲੀ ਹੌਲੀ ਸਹਿਲਾਉਂਦੀ ਹੈ, ਪੋਲਾ ਪੋਲਾ ਮੁਸਕਰਾਉਂਦੀ ਹੈ, ਮੇਰੇ ਦੁੱਖ ਦਰਦ ਨੂੰ ਆਪਣੇ ਨੈਣਾਂ ਨਾਲ ਪੀਣਾ ਚਾਹੁੰਦੀ ਹੈ। ਮੇਰੀ ਅਕਲਤਾ ਦੀ ਹਮਸਫਰ ਬਣਦੀ ਹੈ। ਆਪ ਆ ਮੇਰੀ ਸਿਗਰਟ ਸੁਲਗਾਉਂਦੀ ਹੈ, ਆਪਣੇ ਗੁੱਸੇ ਨੂੰ ਚਿਹਰੇ ਤੋਂ ਮਿਟਾਉਂਦੀ ਹੈ, ਬਸ ਕੇਵਲ ਮੁਸਕਰਾਉਂਦੀ ਹੈ। ਅਤੇ ਇੱਕ ਨਜ਼ਮ ਦਾ ਹੋਰ ਹਿੱਸਾ ਜੀ, ਪੱਤਿਆਂ ਦੀ ਸਰਸਰਾਹਟ ਹੁੰਦੀ ਹੈ, ਕੋਇਲ ਕੂਕੂ ਕਰਦੀ ਹੈ, ਆਲੇ ਦੁਆਲੇ ਸੰਗੀਤਕ ਮਾਹੌਲ ਸਿਰਜਿਆ ਜਾਂਦਾ ਹੈ। ਅਸਮਾਨ 'ਚ ਲਾਲੀ ਦਾ ਆਗਮਨ ਹੁੰਦਾ ਹੈ, ਆਲਾ ਦੁਆਲਾ ਸ਼ਫਾਫ ਅਤੇ ਉਜਲਾ ਹੋ ਜਾਂਦਾ ਹੈ। ਆਪਣੀ ਰਹਿਤਲ 'ਚ ਉਸ ਸਮੇਂ ਨਜ਼ਮ ਜਨਮਦੀ ਹੈ। ਜਨਮ ਪੀੜਾ ਦੇ ਬਾਵਜੂਦ ਅੱਖਾਂ ਸਰਸ਼ਾਰੀਆਂ ਜਾਂਦੀਆਂ ਹਨ। ਸਿਰਜਣਾ ਦੇ ਪਲ ਵੀ ਅਜੀਬ ਹੁੰਦੇ ਹਨ। ਇੱਕ ਇਹਦਾ ਹੋਰ ਛੋਟਾ ਜਿਹਾ ਹਿੱਸਾ ਜੀ, ਰਾਤੀਂ ਅੱਖਾਂ 'ਚ ਨੀਂਦ ਨਹੀਂ ਸੀ, ਫਿਰ ਵੀ ਸੁਪਨੇ ਸਨ। ਰਾਤੀਂ ਅੱਖਾਂ 'ਚ ਨੀਂਦ ਨਹੀਂ ਸੀ, ਫਿਰ ਵੀ ਸੁਪਨੇ ਸਨ। ਸੁਪਨੇ ਹਸੀਨ ਯਾਦਾਂ ਦੇ, ਹਸੀਨ ਪਲਾਂ ਦੇ, ਹਸੀਨ ਤਾਂਘਾਂ ਦੇ। ਰਾਤੀਂ ਇੱਕ ਪਲ ਵੀ ਅੱਖ ਨਹੀਂ ਲੱਗੀ, ਪਰ ਜਿੱਥੇ ਅੱਖ ਲੱਗ ਗਈ ਸੀ ਉੱਥੇ ਹੀ ਸਥਿਰ ਹੋ ਗਈ। ਰਾਤੀਂ ਇੱਕ ਪਲ ਵੀ ਅੱਖ ਨਹੀਂ ਲੱਗੀ, ਪਰ ਜਿੱਥੇ ਅੱਖ ਲੱਗ ਗਈ ਸੀ ਉੱਥੇ ਹੀ ਸਥਿਰ ਹੋ ਗਈ। ਉਸ ਦੀਆਂ ਅੱਖਾਂ ਨਜ਼ਮ ਵਰਗੀਆਂ ਸਨ। ਉਸ ਦੀਆਂ ਅੱਖਾਂ ਨਜ਼ਮ ਵਰਗੀਆਂ ਸਨ, ਦਰਦ ਭਰਪੂਰ, ਸੋਗਮਈ, ਉਦਾਸ। ਰਾਤੀਂ ਅੱਖਾਂ 'ਚ ਨੀਂਦ ਨਹੀਂ ਸੀ। ਅੱਜ ਨਜ਼ਮ ਸਾਰਾ ਦਿਨ ਨਾੜ ਰਹੀ। ਪਤਾ ਨਹੀਂ ਕਿਉਂ ਮਨ ਦੇ ਪਰਦੇ 'ਤੇ ਉਸ ਦੇ ਚਿੱਤਰ ਬਣਦੇ ਮਿਟਦੇ ਰਹੇ। ਉਸ ਦੇ ਹੱਥਾਂ ਦੀ ਥਰਥਰਾਹਟ ਨਸਾਂ ਵਿੱਚ ਇੱਕ ਮਹਿਕ ਭਰਦੀ ਰਹੀ। ਉਸ ਦੀਆਂ ਉਂਗਲਾਂ ਅੱਖਾਂ ਦੇ ਪੋਟਿਆਂ ਨੂੰ ਸਹਿਲਾਉਂਦੀਆਂ ਰਹੀਆਂ। ਉਸ ਦਾ ਹੱਥ ਮੁੜ ਮੁੜ ਮੇਰੇ ਹੱਥ 'ਤੇ ਟਿਕਦਾ ਰਿਹਾ। ਅੱਜ ਨਜ਼ਮ ਸਾਰਾ ਦਿਨ ਨਾੜ ਰਹੀ। ਇੱਕ ਛੋਟਾ ਜਿਹਾ ਹੋਰ ਹਿੱਸਾ ਜੀ ਇਸੇ ਨਜ਼ਮ ਦਾ। ਨਜ਼ਮ ਮੈਨੂੰ ਹਮੇਸ਼ਾ ਸ਼ਾਂਤ ਝੀਲ ਵਾਂਗ ਹੀ ਮਿਲਦੀ ਰਹੀ। ਨਜ਼ਮ ਮੈਨੂੰ ਹਮੇਸ਼ਾ ਸ਼ਾਂਤ ਝੀਲ ਵਾਂਗ ਹੀ ਮਿਲਦੀ ਰਹੀ। ਇਹ ਨਹੀਂ ਸੀ ਪਤਾ ਕਿ ਸ਼ਾਂਤ ਝੀਲ ਹੇਠਾਂ ਖੌਲਦਾ ਸਮੁੰਦਰ ਹੈ, ਤੜਪਦਾ ਲਾਵਾ ਹੈ, ਪਰ ਮੈਨੂੰ ਉਹ ਹਮੇਸ਼ਾ ਸ਼ਾਂਤ ਝੀਲ ਵਾਂਗ ਹੀ ਮਿਲਦੀ ਰਹੀ। ਇਹਦਾ ਇੱਕ ਪੜਾਅ ਜੀ, ਨਜ਼ਮ ਰੋਜ਼ ਗਾਰਡਨ ਤੋਂ ਸ਼ਾਂਤੀ ਕੁੰਜ ਪਹੁੰਚ ਗਈ ਹੈ। ਨਜ਼ਮ, ਜਿਨ੍ਹਾਂ ਨੇ ਚੰਡੀਗੜ੍ਹ ਦੇਖਿਆ, ਨਜ਼ਮ ਰੋਜ਼ ਗਾਰਡਨ ਤੋਂ ਸ਼ਾਂਤੀ ਕੁੰਜ ਪਹੁੰਚ ਗਈ ਹੈ। ਮਹਿਕ ਤੋਂ ਆਨੰਦ ਦਾ ਸਫ਼ਰ
ਬਿੰਦੂ ਤੋਂ ਅਨੰਤਤਾ ਦਾ, ਆਦਿ ਤੋਂ ਬ੍ਰਹਿਮੰਡ ਦਾ।